ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ? ਸਿੱਖ ਇਤਿਹਾਸ ਦੇ ਹਵਾਲੇ ਨਾਲ 1612 ਚ ਬਾਬਾ ਸ੍ਰੀ ਚੰਦ ਗੁਰੂ ਨਾਨਕ ਸਾਹਿਬ ਦਾ ਵੱਡਾ ਲੜਕਾ, ਉਸ ਦੀ ਮੌਤ ਹੋਈ। ਸ਼ਾਇਦ 118 ਸਾਲ ਦੀ ਉਮਰ ਕਈਆਂ ਨੇ ਕਹੀ ਹੈ ਜੀ। ਔਰ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਕਾਲੀ ਬਾਦਲ ਨੇ ਸ੍ਰੀ ਚੰਦ ਦੀ ਛੁੱਟੀ ਜਿਹੜੀ ਹੈ ਜਨਮ ਦਿਨ ਦੀ, ਉਹ ਗਸਟਡ ਹੌਲੀਡੇ ਬਣਾਈ ਹੈ, ਜਿਵੇਂ ਗੁਰੂ ਨਾਨਕ ਸਾਹਿਬ ਦੀ ਬਣਾਈ। ਔਰ ਅਜੇ ਵੀ ਬਹੁਤਿਆਂ ਨੂੰ ਸ਼ਾਇਦ ਇਹ ਯਾਦ ਵੀ ਨਹੀਂ ਰਹਿੰਦਾ ਕਿ ਜਿਨ੍ਹਾਂ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਏ ਸੀ ਉਹ ਸਾਰੇ ਸ੍ਰੀ ਚੰਦ ਦੇ ਚੇਲੇ ਸੀ, ਉਦਾਸੀ ਮਹੰਤ ਸੀ। ਔਰ ਕਿਸ ਕਦਰ ਇਹਨਾਂ ਨੇ ਆਪਣੇ ਪਿਤਾ ਦੀ ਹੁਕਮ ਅਦੂਲੀ ਕੀਤੀ ਕਿ ਉਸ ਬਾਰੇ ਗੁਰਬਾਣੀ ਦੇ ਵਿੱਚ ਵੀ ਇਹ ਬੜਾ ਸਪਸ਼ਟਤਾ ਦੇ ਨਾਲ ਹੈ ਕਿ ਭਾਈ ਪੁੱਤਰੀ ਕੌਲ ਨਾ ਪਾਲਿਓ। ਇਹਨਾਂ ਨੇ ਪਿੱਠ ਕੀਤੀ, ਇਹਨਾਂ ਨੇ ਆਪਣੇ ਪਿਤਾ ਦੀ ਗੱਲ ਨੂੰ ਨਹੀਂ ਸਮਝਿਆ, ਨਹੀਂ ਮੰਨਿਆ। ਔਰ ਅੱਜ ਉਸ ਸ੍ਰੀ ਚੰਦ ਨੂੰ ਜਿਸ ਤਰੀਕੇ ਦੇ ਨਾਲ ਇੱਕ ਅਖਬਾਰ 'ਚ ਵੀ ਇਸ਼ਤਿਹਾਰ ਕਿਸੇ ਮਾਈ ਅੰਮ੍ਰਿਤਧਾਰੀ ਦਾ ਲੱਗਾ, ਕਹਾਣੀਆਂ ਸੁਣਾਈਆਂ ਹੋਈਆਂ ਕਿ ਸ੍ਰੀ ਚੰਦ ਸ਼ਿਵ ਜੀ ਦਾ ਅਵਤਾਰ ਸੀ। ਗੁਰੂ ਨਾਨਕ ਸਾਹਿਬ ਨੇ ਉੱਥੇ ਤਪ ਕੀਤਾ ਮਣੀਕਰਨ ਤੇ ਸ਼ਿਵ ਜੀ ਨੂੰ ਖੁਸ਼ ਕੀਤਾ ਤੇ ਸ਼ਿਵ ਜੀ ਘਰ ਜੰਮਿਆ। ਸੋ ਇਹ ਹੁਣ ਜਿਸ ਪਾਸੇ ਵੱਲ ਪ੍ਰੀ 1920 ਸਿੱਖੀ ਵਾਲੇ ਲਿਜਾ ਰਹੇ ਨੇ, ਉਸ ਦਾ ਹੀ ਇਹ ਨਤੀਜਾ ਹੈ ਕਿ ਅੱਜ ਜਿਹੜਾ ਸ੍ਰੀ ਚੰਦ ਜਿਹੜਾ ਉਹ ਇਸ ਕਦਰ ਉਹਨੂੰ ਉਭਾਰਿਆ ਜਾ ਰਿਹਾ ਔਰ ਇਹ ਸੂਟ ਕਰਦਾ RSS ਦੇ ਏਜੰਡੇ 'ਚ। 1922 ਦੇ ਵਿੱਚ ਕਿਸ਼ਨ ਸਿੰਘ ਗੜਗਾ ਜਿਹੜੇ ਬੱਬਰ ਅਕਾਲੀ ਲਹਿਰ ਦੇ ਨੇਤਾ ਸੀ ਔਰ ਗੁਰੂ ਕਾ ਬਾਗ ਦੇ ਮੋਰਚੇ 'ਚ ਡਾਂਗਾਂ ਦੇ ਨਾਲ ਰੋਜ਼ ਕੁਟਾਈ ਸਿੱਖਾਂ ਦੀ ਹੋ ਰਹੀ ਸੀ, ਜ਼ਲੀਲ ਕੀਤਾ ਜਾ ਰਿਹਾ ਸੀ। ਔਰ ਉਹਨਾਂ ਨੇ SGPC ਦੇ ਸੈਕਟਰੀ ਨੂੰ ਲਿਖਿਆ ਕਿ ਜਿਹੜਾ ਤੁਸੀਂ ਤਰੀਕਾ ਅਪਣਾਇਆ ਸਿੱਖੀ ਨਹੀਂ ਹੈ ਔਰ ਇਹਨੂੰ ਬੰਦ ਕਰੋ। ਇਹ ਜਿਹੜਾ ਸ਼ਾਂਤਮਈ ਦੇ ਨਾਂ ਥੱਲੇ ਆਪਣਾ ਜ਼ਲੀਲ ਹੋਣਾ ਔਰ ਹਥਿਆਰਬੰਦ ਰਸਤਾ ਚੁਣੋ। ਔਰ ਬੱਬਰ ਅਕਾਲੀਆਂ ਨੇ ਰਸਤਾ ਵੀ ਚੁਣਿਆ, ਦੋਸ਼ੀਆਂ ਨੂੰ ਸਜ਼ਾਵਾਂ ਵੀ ਦਿੱਤੀਆਂ ਤੇ ਹੱਸ ਕੇ ਫਾਂਸੀ ਤੇ ਵੀ ਚੜੇ। 1953 ਚ ਜਦੋਂ ਕਿ ਇਹ ਹਿੰਦੂ ਐਕਟ, ਮੈਰਿਜ ਐਕਟ, ਸਕਸੈਸ਼ਨ ਐਕਟ, ਉਹ ਸਾਰੇ ਚੱਲ ਰਹੇ ਸੀ, ਸੋ ਸੰਵਿਧਾਨ ਦੇ ਵਿੱਚ ਉਹਨਾਂ ਨੇ ਸ਼ਡਿਊਲ ਕਾਸਟ ਦੀ ਰਿਜ਼ਰਵੇਸ਼ਨ 'ਚ ਸਿੱਖਾਂ ਨੂੰ ਕੱਢ ਦਿੱਤਾ ਸੀ ਬਾਹਰ ਕਿ ਜੀ ਇਹਨਾਂ 'ਚ ਤਾਂ ਜ਼ਾਤ ਪਾਤ ਹੀ ਤੁਹਾਡੇ 'ਚ ਨਹੀਂ ਹੈ। ਔਰ ਉਹਦਾ ਨਤੀਜੇ ਦੇ ਤੌਰ ਤੇ UP ਵਗੈਰਾ ਜਿਹੜੇ ਬਹੁਤ ਸਾਰੇ ਸਿੱਖ ਬਣੇ ਵੀ ਸੀ ਉਹ ਵਾਪਸ ਮੁੜਨੇ ਸ਼ੁਰੂ ਹੋ ਗਏ ਸੀ। ਸੋ ਫਿਰ ਅਕਾਲੀਆਂ ਨੇ 1953 'ਚ ਮਾਸਟਰ ਤਾਰਾ ਸਿੰਘ ਦੀ ਅਗਵਾਈ 'ਚ ਮੋਰਚਾ ਲਾਉਣ ਦਾ ਐਲਾਨ ਕੀਤਾ। ਮਾਸਟਰ ਤਾਰਾ ਸਿੰਘ ਨੇ ਕਿਹਾ ਮੈਂ ਜਥਾ ਲੈ ਕੇ ਜਾਵਾਂਗਾ ਕਿ ਸਿੱਖ ਸ਼ਡਿਊਲ ਕਾਸਟ ਨੂੰ ਵੀ ਬਾਕੀ ਹਿੰਦੂ ਸ਼ਡਿਊਲ ਕਾਸਟਾਂ ਦੇ ਬਰਾਬਰ ਹੱਕ ਮਿਲਣ। ਸੋ ਫਿਰ ਉਹਨਾਂ ਨੇ, ਪਟੇਲ ਸੀ, ਉਹਨੇ ਜੋਕ ਕੀਤਾ ਪਹਿਲਾਂ ਕਿ ਜੀ ਤੁਹਾਡਾ ਵੀ ਪਤਾ ਨਹੀਂ ਲੱਗਦਾ ਸਿੱਖਾਂ ਦਾ। ਇੱਕ ਪਾਸੇ ਤੁਸੀਂ ਕਹਿੰਦੇ ਹੋ ਜ਼ਾਤ ਪਾਤ ਨਹੀਂ ਹੈ, ਜ਼ਾਤ ਪਾਤ ਦੀ ਰਿਜ਼ਰਵੇਸ਼ਨ ਵੀ ਮੰਗ ਰਹੇ ਹੋ, ਤਾਂ ਫਿਰ ਸਿਰਫ 6 ਜ਼ਾਤਾਂ ਨੂੰ ਜਿਹੜੀਆਂ ਨੇ, ਨਾਟ ਆਲ ਸ਼ਡਿਊਲ ਕਾਸਟ, ਜਿਹੜੇ ਉਹਨਾਂ ਨੂੰ ਪੰਜਾਬ ਦੇ ਵਿੱਚ ਜਿਹੜੀਆਂ ਪ੍ਰੋਮੀਨੈਂਟ ਸੀ, ਉਹਨਾਂ ਸਿੱਖ ਸ਼ਡਿਊਲ ਕਾਸਟਾਂ ਨੂੰ ਦੂਸਰੇ ਸ਼ਡਿਊਲ ਕਾਸਟ ਦੇ ਬਰਾਬਰ ਹੱਕ ਦਿੱਤੇ ਗਏ, ਜਿਹੜੇ ਮੁਸਲਮਾਨਾਂ ਔਰ ਈਸਾਈ ਸ਼ਡਿਊਲ ਕਾਸਟਾਂ ਨੂੰ ਅੱਜ ਵੀ ਨਹੀਂ ਨੇ। 1981 'ਚ ਇੰਡੀਅਨ 에ਅਰਲਾਈਨ ਫਲਾਈਟਸ ਦੇ ਵਿੱਚ ਛੋਟੀ ਕਿਰਪਾਨ ਪਾਉਣ ਦੇ ਉੱਤੇ ਵੀ ਪਾਬੰਦੀ ਲਾਈ ਗਈ। ਵਰਲਡ ਹਿਸਟਰੀ ਦੇ ਹਵਾਲੇ ਨਾਲ 1452 'ਚ ਪਹਿਲੀ ਕਿਤਾਬ ਜਿਹੜੀ ਬਾਈਬਲ ਸੀ ਗਟਨਸਬਰਗ ਦੀ, ਜੌਨ ਗਟਨਸਬਰਗ ਦੀ, ਉਹ ਪਬਲਿਸ਼ ਹੋਈ। 1544 'ਚ ਕਿੰਗ ਹੈਨਰੀ 8 ਨੇ ਫਰਾਂਸ 'ਚੋਂ ਫੌਜ ਵਾਪਸ ਕੱਢ ਲਈ। 1864 'ਚ ਕਾਲੇ ਸ਼ੋਲਜਰਸ ਨੂੰ ਪਹਿਲੀ ਵਾਰ ਅਮਰੀਕਾ 'ਚ ਮੈਡਲ ਆਫ ਆਨਰ ਦਿੱਤਾ ਗਿਆ। 1878 ਦੇ ਵਿੱਚ ਪਹਿਲੇ ਪੁਰਤਗਾਲੀ ਇਮੀਗ੍ਰੈਂਟ ਜਿਹੜੇ ਨੇ ਉਹ ਹਵਾਈ ਦੇ ਵਿੱਚ ਪਹੁੰਚੇ। 1895 'ਚ ਫਰਾਂਸ ਨੇ ਇਹ ਐਲਾਨ ਕੀਤਾ ਕਿ ਉਹ ਮੈਡਗੈਸਕਰ ਨੂੰ ਆਪਣੀ ਛਤਰ ਛਾਇਆ ਥੱਲੇ ਲੈ ਰਿਹਾ। 1939 ਦੇ ਵਿੱਚ ਜਰਮਨੀ ਤੇ ਰਸ਼ੀਆ ਨੇ ਪੋਲੈਂਡ ਨੂੰ ਆਪਸ ਦੇ ਵਿੱਚ ਵੰਡ ਲਿਆ। ਪੋਲੈਂਡ 2 ਵਾਰ ਦੁਨੀਆ ਦੇ ਨਕਸ਼ੇ ਤੋਂ ਗਾਇਬ ਹੋਇਆ, ਫਿਰ ਵਾਪਸ ਆ ਗਿਆ। 1941 ਦੇ ਵਿੱਚ ਜਰਮਨ ਨੇ ਮਾਸਕੋ ਦੇ ਉੱਤੇ ਫੁੱਲ ਸਕੇਲ ਅਟੈਕ ਆਰੰਭਿਆ। 1958 'ਚ ਫ੍ਰੈਂਚ ਗਿਨੀ ਜਿਹੜੀ ਹੈ ਉਹ ਆਜ਼ਾਦ ਹੋਇਆ, ਰਿਪਬਲਿਕ ਗਿਨੀ ਮੁਲਕ ਬਣਿਆ। BBC ਨੇ 1967 ਦੇ ਵਿੱਚ ਆਪਣਾ ਮਿਊਜ਼ਿਕ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਔਰ 1970 ਦੇ ਵਿੱਚ ਨਿਊ ਅਮਰੀਕਨ ਬਾਈਬਲ ਇਹ ਪਬਲਿਸ਼ ਹੋਈ। ਸੋ ਇਹ ਵਰਲਡ ਹਿਸਟਰੀ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੌੜੀ ਕਬੀਰ ਜੀ ਦਾ ਸ਼ਬਦ ਚੁਣਿਆ। ਮਨ ਕਾ ਸੁਭਾਓ ਮਨੇ ਵਿਆਪੀ, ਕਵਨ ਸੋ ਮੁਨ। ਮਨ ਕਾ ਸੁਭਾਓ ਮਨੇ ਵਿਆਪੀ, ਮਨੇ ਮਾਰ ਕਵਨ ਸਿਧ ਥਾਪੀ। ਕਵਨ ਸੋ ਮੁਨ ਜੋ ਮਨ ਮਾਰੇ, ਮਨ ਕੋ ਮਾਰ ਕਹੋ ਕਿਸ ਤਾਰੇ। ਮਨ ਅੰਤਰ ਬੋਲੇ ਸਭ ਕੋਈ, ਮਨ ਮਾਰੇ ਬਿਨ ਭਗਤ ਨਾ ਹੋਈ। ਕਹੋ ਕਬੀਰ ਜੋ ਜਾਣੈ ਭਿਓ, ਮਨ ਮਦ ਸੂਦਨ ਤ੍ਰਿਪਵਨ ਦਿਓ। ਜੀ। ਕਬੀਰ ਸਾਹਿਬ ਇਸ ਸ਼ਬਦ ਦੇ ਵਿੱਚ ਮਨ ਦੇ ਸੁਭਾਅ ਦਾ ਜ਼ਿਕਰ ਕਰਦੇ ਨੇ ਕਿ ਮਨ ਜਿਹੜਾ ਹੈ ਉਹ ਟਿਕ ਕੇ ਬਹਿਣ ਵਾਲਾ ਨਹੀਂ ਹੈ, ਸਾਰੇ ਪਾਸੇ ਜਾਂਦਾ ਹੈ। ਕੋਈ ਆਪਣੇ ਆਪ ਨੂੰ ਰਿਸ਼ੀ ਕਹਾਉਣ ਲੱਗ ਜਾਏ, ਚੁੱਪ ਰਹੇ, ਮੌਨ ਹੋਏ, ਮੌਨ ਰਹਿਣ ਵਾਲੇ ਨੂੰ ਮੁਨੀ ਕਹਿੰਦੇ ਨੇ।
ਉਹਨਾਂ ਨੇ ਕਿਹਾ ਵੀ ਭਾਵੇਂ ਉਹ ਮੂੰਹੋਂ ਨਾ ਵੀ ਬੋਲੇ, ਮਨ ਤਾਂ ਉਹਦਾ ਚੱਲਦਾ ਹੈ, ਮਨ ਤਾਂ ਨਹੀਂ ਚੁੱਪ ਕਰਦਾ। ਔਰ ਇਹ ਜਿਹਨੇ ਮਨ ਨੂੰ ਜਿੱਤ ਲਿਆ ਉਸਨੇ ਹੀ ਅਲਟੀਮੇਟਲੀ ਰੱਬ ਨੂੰ ਪਾ ਲਿਆ। ਬਾਣੀ ਚ ਅਸੀਂ ਪੜ੍ਹਦੇ ਹਾਂ, ਮਨ ਜੀਤੇ ਜਗ ਜੀਤ। ਸੁਖਬੀਰ ਸਾਹਿਬ ਕਹਿੰਦੇ ਨੇ ਮਨ ਕਾ ਸੁਭਾਉ ਮਨੇ ਵਿਆਪੀ, ਕਿ ਮਨ ਦਾ ਇਹ ਸੁਭਾਅ ਹੈ ਕਿ ਉਹਨੇ ਚਾਰੇ ਪਾਸੇ ਘੁੰਮਣਾ, ਚਾਰੇ ਪਾਸੇ ਉਹਨੇ ਵਿਆਪਣਾ। ਕਵਨ ਸੋ ਮੁਨ ਜੋ ਮਨ ਮਾਰੇ, ਐਸਾ ਕਿਹੜਾ ਸਾਇਲੈਂਟ ਸੇਜ ਹੈ, ਮੁਨੀ ਹੈ, ਜਿਹੜਾ ਕਹੇ ਜੀ ਕਿ ਮੈਂ ਮਨ ਨੂੰ ਮਾਰ ਲਿਆ। ਮੂੰਹ ਬੰਦ ਰੱਖ ਸਕਦਾ, ਮਨ ਬੰਦ ਨਹੀਂ ਹੁੰਦਾ। ਕਵਨ ਮਨ ਕੋ ਮਾਰ ਕਹੋ ਕਿਸ ਤਾਰੇ, ਕਿ ਕੌਣ ਹੈ ਜਿਹੜਾ ਮਨ ਨੂੰ ਮਾਰ ਕੇ ਜਿਹੜਾ ਉਹ ਤਰ ਸਕਦਾ ਹੈ। ਮਤਲਬ ਹੈ ਕਿ ਇਹ ਔਖਾ ਹੈ ਇਵੇਂ ਕਰਨਾ। ਮਨ ਅੰਤਰ ਬੋਲੇ ਸਭ ਕੋਈ, ਮੂੰਹ ਬੰਦ ਵੀ ਹੋਏ, ਅੰਦਰ ਤੁਹਾਡਾ ਮਨ ਫਿਰ ਵੀ ਬੋਲ ਰਿਹਾ ਹੁੰਦਾ, ਮਨ ਤਾਂ ਚੱਲ ਰਿਹਾ ਹੁੰਦਾ। ਮਨਸਤੂ ਸੰਕਲਪਾ ਵਿਕਲਪਾ ਦਿਭੀ, ਇਹ ਸੰਸਕ੍ਰਿਤ ਦਾ ਸ਼ਲੋਕ ਹੈ ਕਿ ਸੰਕਲਪ ਵਿਕਲਪ ਦਾ ਨਾਂ ਹੀ ਮਨ ਹੈ, ਤੇ ਮਨ ਦੇ ਵਿੱਚ ਤਾਂ ਸੰਕਲਪ ਵਿਕਲਪ ਹੈ। ਉਹ ਤਾਂ ਕਬੀਰ ਸਾਹਿਬ ਦਾ ਹੀ ਫਰਮਾਨ ਹੈ, ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਰਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਪਾਲੇ। ਕਦੇ ਉੱਤੇ ਚੜਿਆ ਹੁੰਦਾ ਅਸਮਾਨਾਂ 'ਚ, ਕਦੇ ਧਰਤੀ 'ਚ ਵੜਿਆ ਹੁੰਦਾ ਜੀ। ਮਨ ਕੋ ਮਾਰ ਕਹੋ ਕਿਸ ਤਾਰੇ, ਮਨ ਅੰਤਰ ਬੋਲੇ ਸਭ ਕੋਈ, ਮਨ ਮਾਰੇ ਬਿਨ ਭਗਤ ਨਾ ਹੋਈ, ਕਿ ਭਗਤੀ ਸੰਭਵ ਹੀ ਨਹੀਂ ਹੈ ਕਿ ਜੇ ਮਨ ਨੂੰ ਨਾ ਮਾਰਿਆ ਜਾਏ। ਪਰ ਇਹ ਇਵੇਂ ਵੀ ਹੈ ਕਿ ਜਦੋਂ ਭਗਤੀ ਦੇ ਵਿੱਚ, ਪ੍ਰੇਮ ਰਸ ਦੇ ਵਿੱਚ ਕੋਈ ਡੁੱਬ ਜਾਂਦਾ ਹੈ, ਜਿਸ ਦਾ ਆਧਾਰ ਪ੍ਰੇਮ ਹੁੰਦਾ ਹੈ, ਉਸ ਦਾ ਮਨ ਆਟੋਮੈਟਿਕਲੀ ਜਿਹੜਾ ਉਸ ਪ੍ਰੇਮ ਰਸ ਦੇ ਨਾਲ ਹੀ ਵਿਭੋਰ ਹੁੰਦਾ। ਕਹੋ ਕਬੀਰ ਜੋ ਜਾਣੈ ਭਿਓ, ਵੀ ਇਹ ਭਿਓ, ਇਹ ਸੀਕ੍ਰੇਟ ਜਿਸ ਨੂੰ ਸਮਝ ਆਈ, ਕਬੀਰ ਸਾਹਿਬ ਕਹਿੰਦੇ ਨੇ ਮਨ ਸੂਦਨ ਤ੍ਰਿਭਵਨ ਦਿਓ, ਕਿ ਫਿਰ ਉਹ ਆਪਣੇ ਮਨ ਦੇ ਅੰਦਰ ਹੀ ਤਿੰਨਾਂ ਲੋਕਾਂ ਦੇ ਸਵਾਮੀ ਨਿਰੰਕਾਰ ਨੂੰ ਦੇਖ ਸਕਦਾ ਹੈ। ਸੋ ਵੈਸੇ ਮਨ ਨੂੰ ਮਾਰਨਾ, ਮਨ ਦੇ ਉੱਤੇ ਕਾਬੂ ਕਰਨਾ, ਹਠ ਯੋਗ, ਤਪ ਦੂਜੇ ਤੀਜੇ ਨਾਲ ਸੰਭਵ ਹੀ ਨਹੀਂ ਹੈ। ਤੇ ਗੁਰੂ ਸਾਹਿਬ ਨੇ, 10ਵੇਂ ਪਾਤਸ਼ਾਹ ਨੇ ਵੀ ਬੜੇ ਸਧਾਰਨ ਸ਼ਬਦਾਂ ਦੇ ਵਿੱਚ ਇਹ ਗੱਲ ਸਮਝਾਈ ਸੀ। ਕਹਾਂ ਭਇਓ ਜਦੋਂ ਲੋਚਨ ਮੂੰਦ ਕੇ ਬੈਠ ਰਹੋ, ਬਖ ਧਿਆਨ ਲਗਾਇਓ, ਨਾਥ ਫਿਰਿਓ ਲਈ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਵਿਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਚ ਕਹੋ ਸੁਨ ਲਿਓ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਦਾ ਰਸਤਾ ਹੀ ਅਲਟੀਮੇਟਲੀ ਮਨ ਨੂੰ ਵਸ ਦੇ ਵਿੱਚ ਲਿਆਂਦਾ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvg4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਆਗਿਆ ਦਿਓ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।